I was invited to a conference by the government of Karnataka, but the center refused me entry. I was given no reason by immigration except we cannot do anything orders from Delhi. 48 ਘੰਟੇ ਉਸ ਹਾਲਤ ਰੱਖਿਆ, ਨਾ ਖਾਣ ਨੂੰ ਕੁਛ ਹੈ, ਨਾ ਪਾਣੀ ਹੈ, ਨਾ ਕੋਈ ਸਰਾਣਾ ਹੈ, ਨਾ ਕੋਈ ਕੰਬਲ ਹੈ। ਉਹਨਾਂ ਨੇ ਕਿਹਾ ਜੀ ਆਫੀਸ਼ੀਅਲ ਇਹ ਕਹਿੰਦੇ ਸੀ ਜੀ ਤੂੰ ਕਿਉਂਕਿ RSS ਨੂੰ ਕ੍ਰਿਟਿਸਾਈਜ਼ ਕਰਦੀ ਹੈ, ਹਿੰਦੂਤਵਾ ਆਈਡੀਓਲੋਜੀ ਦੀ ਖਿਲਾਫਤ ਕਰਦੀ ਹੈ, ਤਾਂ ਉਹਦੇ ਖਿਲਾਫ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ। ਉਹਦੇ 'ਚ ਉਹਨਾਂ ਨੇ ਕਿਹਾ ਜੀ ਇਹ ਤਾਂ ਪਾਕਿਸਤਾਨੀ ਨਾਲ ਵਿਆਹੀ ਹੈ, ਇਹ ਤਾਂ ਮੁਸਲਮਾਨ ਕਨਵਰਟ ਹੋਈ ਹੋਈ ਹੈ। ਉਹਨੇ ਕਿਹਾ ਵੀ ਮੈਂ ਜ਼ਿੰਦਗੀ ਦਾ ਦਰਦਨਾਕ ਸੰਤਾਪ ਹੰਢਾ ਰਹੀ ਹਾਂ, ਮੈਂ ਨਾ ਤਾਂ ਪਾਕਿਸਤਾਨੀ ਹੈ, ਨਾ ਮੈਂ ਮੁਸਲਮਾਨ ਹੈ, ਨਾ ਚੀਨ ਦੀ ਹਮਾਇਤੀ ਹੈ, ਨਾ ਪੱਛਮ ਦੀ ਹਮਾਇਤੀ ਹੈ, ਨਾ ਕਮਿਊਨਿਸਟ ਹੈ, ਨਾ ਜਿਹਾਦੀ ਹੈ, ਨਾ ਪਾਕਿਸਤਾਨ ਦੀ ਹਮਦਰਦ ਹੈ, ਨਾ ਦਹਿਸ਼ਤਗਰਦਾਂ ਦੀ ਹਮਾਇਤੀ ਹੈ, ਨਾ ਮੈਂ ਭਾਰਤ ਵਿਰੋਧੀ ਹੈ, ਨਾ ਮੇਰਾ ਕਿਸੇ ਗੈਂਗ ਨਾਲ ਸੰਬੰਧ ਹੈ, ਪਰ ਮੈਂ ਇੱਕ ਚਿੰਤਕ ਔਰਤ ਹਾਂ ਜਿਸ ਦੇ ਕਾਰਨ ਮੈਥੋਂ ਖਤਰਾ ਹੈ। ਮੈਨੂੰ ਬਲਾਤਕਾਰ ਦੀਆਂ, ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਜਿਹੜਾ ਵੀ ਮਜ਼ਲੂਮ ਹੈ ਉਹਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਹਾਂ। ਕਸ਼ਮੀਰੀ ਮੁਸਲਮਾਨਾਂ ਦੇ ਹੱਕ 'ਚ ਮੈਂ ਇਸ ਲਈ ਆਵਾਜ਼ ਬੁਲੰਦ ਕਰਦੀ ਹਾਂ ਕਿ ਭਾਈ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਹਾਈਲੀ ਡਿਸਗਸਟਡ by CM Siddharamaiah led government whitewashing the crimes of Tukde gang by inviting Natasha Kaul for a talk on Constitution and Unity of India. ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ UK ਦੀ ਇੱਕ ਪ੍ਰਮੁੱਖ ਲਿਖਾਰੀ ਜਿਹੜੀ ਪ੍ਰੋਫੈਸਰ ਨਿਤਾਸ਼ਾ ਕੌਲ ਨੂੰ ਕਰਨਾਟਕਾ ਸਰਕਾਰ ਨੇ ਇੱਕ ਸੈਮੀਨਾਰ ਵਿੱਚ ਬੋਲਣ ਲਈ ਸੱਦਿਆ। ਨਿਤਾਸ਼ਾ ਕੌਲ ਇੱਕ ਬ੍ਰਾਹਮਣ ਹਿੰਦੂ ਇਸਤਰੀ ਹੈ ਅਤੇ ਭਾਰਤ ਦੀ ਜੰਪਲ ਹੈ। ਉਸ ਨੂੰ ਬੈਂਗਲੁਰੂ 에ਅਰਪੋਰਟ ਤੇ 48 ਘੰਟੇ ਰੋਕ ਕੇ ਜ਼ਲੀਲ ਕੀਤਾ ਗਿਆ ਅਤੇ UK ਵਾਪਸ ਭੇਜ ਦਿੱਤਾ ਗਿਆ। ਔਰ ਕਾਰਨ ਨਿਤਾਸ਼ਾ ਕੌਲ ਵੱਲੋਂ ਕਸ਼ਮੀਰ ਵਿੱਚ ਭਾਰਤੀ ਜ਼ੁਲਮਾਂ ਦਾ ਸ਼ਿਕਾਰ ਮੁਸਲਮਾਨਾਂ ਦੇ ਹੱਕ ਵਿੱਚ ਲਿਖਤਾਂ ਲਿਖਣਾ ਹੈ। ਸੋ ਨਿਤਾਸ਼ਾ ਕੌਲ ਨੇ ਟਵੀਟ ਕਰਕੇ ਕਿਹਾ ਕਿ ਇਹ ਵਰਤਾਰਾ ਦੱਸਦਾ ਹੈ ਕਿ ਭਾਰਤੀ ਹਕੂਮਤ ਕਿੰਨੀ ਕੁ ਹਾਸੋਹੀਣੀ ਅਤੇ ਇਨਸਿਕਿਉਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਭਾਰਤ ਇਸ ਵੇਲੇ ਇੱਕ 1930 ਦੀ ਨਾਜ਼ੀ ਜਰਮਨ ਸਟੇਟ ਬਣ ਚੁੱਕਾ ਹੈ। ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ। ਉਹਦੇ 'ਚ ਵੀ ਜਿਹੜੀ ਆਜ਼ਾਦ ਆਵਾਜ਼ ਦਾ ਕੁਚਲਣਾ ਹੈ, ਇੰਟਰਨੈਸ਼ਨਲ ਕ੍ਰਿਟਿਸਿਜ਼ਮ ਦੀ ਕੋਈ ਪਰਵਾਹ ਕਰਨਾ ਨਹੀਂ ਹੈ, ਔਰ ਆਪਣੇ ਲੋਕਾਂ ਨੂੰ ਉਹਨਾਂ ਦਾ ਮਾਈਂਡ ਸੈਟ, ਉਹਨਾਂ ਦਾ ਮਾਈਂਡ ਕੰਟਰੋਲ, ਜਿਹਨੂੰ ਅੱਜ ਅਸੀਂ ਪ੍ਰੋਗਰਾਮਿੰਗ ਕਹਿੰਦੇ ਹਾਂ। ਔਰ ਜਦੋਂ ਇਹ ਕਿਹਾ ਜਾਂਦਾ ਕਿ ਜੀ ਦੇਖੋ ਹਿਟਲਰ ਕਿਹੜਾ ਉਹਨੇ ਕੋਈ ਫੌਜੀ ਕੂਹ ਕੀਤਾ ਸੀ, ਲੋਕਾਂ 'ਚ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਨਾਂ ਸੀ, ਚੋਣਾਂ ਦੇ ਰਾਹੀਂ ਨਾਜ਼ੀ ਪਾਰਟੀ ਆਈ ਸੀ। ਅੱਜ ਵੀ ਜਦੋਂ ਮੋਦੀ ਦੀ ਗੱਲ ਹੁੰਦੀ ਹੈ ਕਿ ਭਾਈ ਬੜਾ ਪੋਪੂਲਰ ਹੈ, ਹਿੰਦੂਆਂ 'ਚ ਬੜਾ ਪੋਪੂਲਰ ਹੈ, ਹੁਣ ਚੋਣਾਂ ਤੋਂ ਬਾਅਦ ਉਹ ਫਿਰ ਪਾਵਰ 'ਚ ਆਏਗਾ ਔਰ ਦੂਸਰਾ ਹੋਏਗਾ, ਕਿਉਂਕਿ ਜੇ ਜਰਮਨ ਵਾਲਿਆਂ ਨੇ ਵਨ ਨੇਸ਼ਨ, ਵਨ ਰੇਸ, ਵਨ ਪੀਪਲ, ਵਨ ਲੀਡਰ, ਇਸ ਦੇ ਉੱਤੇ ਕੰਮ ਕਰਦਿਆਂ ਜਰਮਨ ਲੋਕਾਂ ਨੂੰ ਇਹ ਯਕੀਨ ਦਹਾਨੀ ਕਰਾ ਦਿੱਤੀ ਸੀ ਕਿ ਜੀ ਨਾਜ਼ੀਆਂ ਤੋਂ ਬਿਨਾਂ ਹੋਰ ਤੁਹਾਡੀ ਕੋਈ ਵੀ ਆਰਥਿਕ ਹਾਲਤ ਨੂੰ ਉੱਪਰ ਨਹੀਂ ਚੁੱਕ ਸਕਦਾ। ਇਹੀ ਹੋਪ ਹੈ। ਸੱਚਮੁੱਚ ਵਾਈਟ ਰੇਸ ਜਿਹੜੀ ਹੈ ਸੁਪੀਰੀਅਰ ਰੇਸ ਹੈ। ਸੱਚਮੁੱਚ ਯਹੂਦੀਆਂ ਨੇ ਔਰ ਦੂਸਰਿਆਂ ਤੀਸਰਿਆਂ ਨੇ ਜਰਮਨ ਦੀ ਜਿਹੜੀ ਹਿਊਮਿਲੇਸ਼ਨ ਫਸਟ ਵਰਲਡ ਵਾਰ 'ਚ ਹੋਈ, ਇਹਦੇ ਲਈ ਇਹ ਜ਼ਿੰਮੇਵਾਰ ਨੇ। ਤੇ ਫਿਰ ਉਹੀ ਕਹਾਣੀ ਜੇ ਤੁਸੀਂ ਦੇਖੋਗੇ, ਸਿਰਫ ਸਿਚੁਏਸ਼ਨ ਔਰ ਲਫ਼ਜ਼ ਬਦਲੇ ਨੇ। ਉਸੇ 'ਚੋਂ ਹੀ ਮੋਦੀ ਨੂੰ ਅੱਜ ਇਸ ਅੰਦਾਜ਼ ਦੇ ਵਿੱਚ ਉਹਨਾਂ ਨੇ ਕੱਲਾ ਵਿਸ਼ਨੂੰ ਅਵਤਾਰ ਨਹੀਂ, ਹੁਣ ਤਾਂ ਉਹ ਖੁਦ ਵਿਸ਼ਨੂੰ ਬਣ ਗਿਆ। ਔਰ ਉਹ ਵੀ ਇਹ ਕਹਿੰਦਾ ਕਿ ਭਗਵਾਨ ਨੇ ਮੁਝੇ ਇਸ ਕੰਮ ਕੇ ਲਈ, ਜਦੋਂ ਇਸ ਕਿਸਮ ਦਾ ਨਾਰਸਿਸਿਸਟ ਜਿਹੜੇ ਹੁੰਦੇ ਨੇ ਇਹੀ ਸਮਝਦੇ ਨੇ ਕਿ ਵੀ ਆਰ ਸਪੈਸ਼ਲ ਪੀਪਲ, ਸਾਨੂੰ ਭੇਜਿਆ ਹੀ ਇਸ ਕੰਮ ਦੇ ਲਈ ਹੈ। ਔਰ ਇਹਨਾਂ ਹਾਲਾਤਾਂ 'ਚ ਵਿਦਿਨ ਕੰਟਰੀ ਤਾਂ ਜੋ ਕਰ ਹੀ ਰਹੇ ਨੇ, ਜੋ ਅਸੀਂ ਜ਼ਿਕਰ ਕਰਦੇ ਹਾਂ ਕਿ ਵੌਇਸ ਆਫ ਡਾਈਸੈਂਟ ਨੂੰ, ਇਹ ਕੋਈ ਨਵਾਂ ਨਹੀਂ ਹੈ। ਜੇ ਤੁਸੀਂ 2014 'ਚ ਜਦੋਂ ਸਿੱਧੇ ਤੌਰ 'ਤੇ BJP ਦੀ ਹਕੂਮਤ ਬਣੀ, ਔਰ ਮੈਂ ਅੱਜ ਹੀ ਜਿਵੇਂ ਮੈਂ ਕਿਹਾ ਕਿ ਵੀ ਸਤਲੁਜ ਦੇ ਪੋਡਕਾਸਟ ਦੇ ਉੱਤੇ ਮੈਂ ਉਹਨਾਂ ਨੂੰ ਕਿਹਾ ਸੀ ਕਿ ਵੀ ਇਹ ਮੈਟਰ ਨਹੀਂ ਕਰਦਾ ਵੀ ਮੋਦੀ ਹੈ ਜਾਂ ਨਹੀਂ ਹੈ। ਨੰਬਰ 2 ਅਮਿਤ ਸ਼ਾਹ ਹੈ, ਦੈਨ ਉਹ ਗੁੰਡਾ UP ਦਾ ਕੋਈ ਹੋਰ ਹੋਏਗਾ।
ਅਸਲੀ ਪਾਵਰ ਜਿਸ ਆਈਡੀਓਲੋਜੀ ਵਾਲਿਆਂ ਦੇ ਕੋਲ ਹੈ, RSS ਦੇ ਕੋਲ, ਨਾਗਪੁਰ ਹੈੱਡਕੁਆਰਟਰ ਦੇ ਕੋਲ, ਦੇ ਆਰ ਕਾਲਿੰਗ ਦਾ ਸ਼ਾਟਸ। ਉਹਨਾਂ ਦੀ ਗੱਲ ਤੁਰ ਰਹੀ ਹੈ। ਮੋਦੀ ਔਰ ਨੋ ਮੋਦੀ, ਇਹ ਤਾਂ ਅਨਪੜ੍ਹ ਬੰਦਾ ਉਹਨੂੰ ਬਿਲਟ ਕਰਕੇ ਉਹਨਾਂ ਨੇ ਖੜਾ ਕਰ ਦਿੱਤਾ ਉਸ ਲੈਵਲ ਤੇ, ਕੱਲ ਨੂੰ ਕਿਸੇ ਹੋਰ ਨੂੰ ਕਰ ਦੇਣਗੇ। ਪਰ ਜਿਹੜੀ ਆਈਡੀਓਲੋਜੀ ਹੈ ਜਿਹਦੇ ਥੱਲੇ 2014 ਜਦੋਂ ਸਿੱਧਾ ਇਹਨਾਂ ਦੇ ਕੋਲ ਐਬਸੋਲੂਟ ਮੈਜੋਰਿਟੀ ਆਈ, ਤੁਸੀਂ ਉਸ ਪੀਰੀਅਡ ਤੋਂ ਦੇਖੋ ਕਿ ਖਾਸ ਤੌਰ ਤੇ ਇੰਟੈਲੈਕਟ ਤੋਂ, ਅਕਲ ਤੋਂ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਜਿਹੜਾ ਵੀ ਇਹਨਾਂ ਦੇ ਨੈਰੇਟਿਵ ਨੂੰ ਕਾਊਂਟਰ ਕਰਦਾ ਉਹਨੂੰ ਐਲੀਮੀਨੇਟ ਕਰ ਦਿਓ। ਕੁਲਬੁਰਜੀ ਇੱਕ ਵੱਡਾ ਸਕਾਲਰ, ਉਸ ਦਾ ਮਰਡਰ ਕੀਤਾ ਗਿਆ। ਗੌਰੀ ਲੰਕੇਸ਼ ਜਿਹੜੀ ਕਰਨਾਟਕਾ ਦੀ ਇੱਕ ਡਾਈਸੈਂਟਿੰਗ ਆਥਰ ਸੀ, ਉਹਦਾ ਮਰਡਰ ਕੀਤਾ ਗਿਆ। ਕਿੰਨੇ ਜਿਹੜੇ ਨੇ ਬਿਹਾਈਂਡ ਬਾਰਸ ਨੇ, ਕਿੰਨਿਆਂ ਦੇ ਉੱਤੇ, ਹਾਲਾਂਕਿ ਉਸ ਜਿਹੜਾ ਜਦੋਂ ਤੁਸੀਂ ਰਾਈਟਰਸ ਦਾ ਸਟਾਈਲ ਦੇਖਦੇ ਹੋ, ਫਿਰ ਉਹਨਾਂ ਦੇ 'ਤੇ ਕੋਈ ਕੇਸ ਬਣ ਜਾਂਦਾ, ਉਹਨਾਂ ਨੂੰ ਮਾਫੀ ਮੰਗਣ 'ਤੇ ਮਜਬੂਰ ਕਰ ਦਿੰਦੇ ਨੇ ਜਾਂ ਅੰਦਰ ਜਾਣ 'ਤੇ ਮਜਬੂਰ ਕਰ ਦਿੰਦੇ ਨੇ। ਫਿਰ ਜਿਹੜਾ ਉਹ ਤੁਹਾਨੂੰ ਨਜ਼ਰ ਆਏਗਾ ਕਿ ਵੀ ਉਹ ਇੱਕ ਸਟੈਪ ਬੈਕ ਹੋਣਾ ਸ਼ੁਰੂ ਹੋ ਜਾਂਦੇ ਨੇ। ਕਿੰਨੀਆਂ ਆਵਾਜ਼ਾਂ ਇਸ ਤਰੀਕੇ ਨਾਲ ਉਹਨਾਂ ਨੇ ਸਾਇਲੈਂਟ ਕੀਤੀਆਂ। ਇਹਦੇ ਬਾਵਜੂਦ ਜਿੱਥੇ ਮਾੜੀ ਮੋਟੀ ਕੋਈ ਇੰਟਰਨੈਸ਼ਨਲ ਫੋਰਮ ਹੁੰਦਾ ਹੈ, ਕੋਈ ਸੈਮੀਨਾਰ ਹੈ, ਹੁਣ ਕਿੰਨੇ ਕਸ਼ਮੀਰੀ ਰਾਈਟਰ, ਆਥਰ ਦੂਜੇ ਨੇ ਜਿਨ੍ਹਾਂ ਨੂੰ ਕੋਈ ਆਨਰ ਜਾਂ ਅਵਾਰਡ ਵੀ ਦਿੱਤਾ ਗਿਆ ਬਾਹਰਲੀ ਕਿਸੇ ਸੰਸਥਾ ਵੱਲੋਂ, ਉਹਨਾਂ ਨੇ ਮੁਲਕ ਛੱਡਣ ਦੀ ਇਜਾਜ਼ਤ ਨਹੀਂ ਦਿੱਤੀ। ਔਰ ਇਹੀ ਹਾਲ ਅਸੀਂ ਸਿੱਖਾਂ ਦੇ ਹਵਾਲੇ ਨਾਲ ਵੀ ਦੇਖਦੇ ਹਾਂ। ਇੱਥੇ ਕਿੰਨਿਆਂ ਨੂੰ ਬਲੈਕ ਲਿਸਟ ਕੀਤਾ ਹੋਇਆ ਜਿਹੜੇ ਆਪਣੇ ਫਾਦਰਲੈਂਡ ਜਾ ਹੀ ਨਹੀਂ ਸਕਦੇ। ਹੁਣ ਕਰਨਾਟਕਾ ਦੇ ਵਿੱਚ ਕਾਂਗਰਸ ਦੀ ਹਕੂਮਤ ਹੈ, ਉਹਨਾਂ ਨੇ ਇੱਕ ਇੰਟਰਨੈਸ਼ਨਲ ਲੈਵਲ ਦਾ ਕਨਸਟੀਟਿਊਸ਼ਨ ਦੇ ਉੱਤੇ ਸੈਮੀਨਾਰ ਟਾਈਪ ਜਾਂ ਕਾਨਫਰੰਸ ਟਾਈਪ ਰੱਖਿਆ, ਔਰ ਉਹਨਾਂ ਨੇ UK ਦੀ ਇੱਕ ਪ੍ਰੋਮੀਨੈਂਟ ਰਾਈਟਰ ਵੀ ਹੈ, ਸਕਾਲਰ ਵੀ ਹੈ, ਨਤਾਸ਼ਾ ਕੌਲ ਜ਼ਾਹਰ ਹੈ ਨਹਿਰੂ ਦੀ ਰਿਸ਼ਤੇਦਾਰ ਹੋਏਗੀ ਦੂਰੋਂ ਨੇੜਿਓਂ, ਕਿਉਂਕਿ ਕੌਲ ਬ੍ਰਾਹਮਣ ਸੀ, ਨਹਿਰੂ ਵੀ ਇਹ ਕਸ਼ਮੀਰੀ ਬ੍ਰਾਹਮਣ। ਔਰ ਇਸ ਦਾ ਜਿਹੜਾ ਅਦਰਵਾਈਜ਼ ਇਹਦਾ ਜਨਮ ਜਿਹੜਾ ਹੈ ਉਹ ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਹੋਇਆ 1976 'ਚ, ਦਿੱਲੀ 'ਚ ਵੱਡੀ ਹੋਈ, 1997 'ਚ ਬੀਬੀ ਇੰਗਲੈਂਡ ਚਲੀ ਗਈ। ਔਰ ਇਸ ਵੇਲੇ ਪ੍ਰੋਫੈਸਰ ਆਫ ਪੋਲੀਟਿਕਸ ਹੈ, ਇੰਟਰਨੈਸ਼ਨਲ ਰਿਲੇਸ਼ਨਸ ਐਂਡ ਕ੍ਰਿਟੀਕਲ ਇੰਟਰਡਿਸਿਪਲਿਨਰੀ ਸਟੱਡੀ, ਯੂਨੀਵਰਸਿਟੀ ਆਫ ਵੈਸਟਮਿਨਿਸਟਰ ਇਨ ਲੰਡਨ। ਔਰ ਇਹ ਆਪਣੇ ਆਪ ਨੂੰ ਕਸ਼ਮੀਰੀ ਨਾਵਲਿਸਟ ਨੇ, ਕਸ਼ਮੀਰ ਦੀ ਤਰਾਸਦੀ, ਹਾਲਾਂ ਖੁਦ ਕਸ਼ਮੀਰੀ ਪੰਡਤਾਣੀ ਹੈ, ਪਰ ਜੋ ਭਾਰਤੀ ਫੌਜ ਉੱਥੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ ਉਸ ਨੂੰ ਥੀਮ ਬਣਾ ਕੇ ਇਸ ਦੀਆਂ ਲਿਖਤਾਂ ਨੇ। ਔਰ ਉਸ ਨੇ ਜਿਹੜੀ ਆ ਇਹ ਐਕਸਪੋਜ਼ ਕਰਦੀ ਆ RSS ਨੂੰ, ਰਾਈਟ ਵਿੰਗ ਪੋਲੀਟਿਕਸ ਨੂੰ, ਪੋਸਟ ਕਲੋਨੀਅਲ ਨਿਓ ਲਿਬਰਲ ਨੈਸ਼ਨਲਿਜ਼ਮ ਔਰ ਹਿੰਦੂਤਵਾ ਪ੍ਰੋਜੈਕਟ ਇੰਡੀਆ ਦੇ ਵਿੱਚ, ਔਰ ਕਿਵੇਂ ਕਸ਼ਮੀਰੀਆਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ। ਹੁਣ ਇਹ ਇਨਵਾਈਟਡ ਸੀ ਕਰਨਾਟਕਾ ਦੇ ਉਸ ਸੈਮੀਨਾਰ ਦੇ ਵਿੱਚ, ਜਿਹੜੀ ਕਰਨਾਟਕਾ ਜ਼ਾਹਰ ਹੈ ਕਾਂਗਰਸ ਦੀ ਗਵਰਨਮੈਂਟ ਹੈ। ਔਰ ਜਦੋਂ ਇਹ ਬੈਂਗਲੁਰੂ ਏਅਰਪੋਰਟ ਦੇ ਉੱਤੇ ਪਹੁੰਚੀ, ਇਹਨੂੰ ਰੋਕ ਲਿਆ ਗਿਆ। 48 ਘੰਟੇ ਇਹਨੂੰ ਉਸ ਹਾਲਤ ਦੇ ਵਿੱਚ ਉੱਥੇ ਰੱਖਿਆ ਗਿਆ ਜਿਹੜਾ ਉਹਨੇ ਖੁਦ ਹੀ ਟਵੀਟ ਕਰਕੇ ਇਹ ਕਿਹਾ ਕਿ ਬਈ ਆਈ ਵਾਜ਼ ਇਨਵਾਈਟਡ ਟੂ ਅ ਕਾਨਫਰੰਸ ਬਾਈ ਦਾ ਗਵਰਨਮੈਂਟ ਆਫ ਕਰਨਾਟਕਾ ਬਟ ਦਾ ਸੈਂਟਰ ਰਿਫਿਊਜ਼ਡ ਮੀ ਐਂਟਰੀ। all my documents, UK passport, overseas citizen of India card, ਜਿਹਨੂੰ OIC ਕਾਰਡ ਕਹਿੰਦੇ ਨੇ, ਉਹ ਵੀ ਇਹਦੇ ਕੋਲ ਸੀ। I was given no reason by immigration except we cannot do anything orders from Delhi। ਉਹਨੇ ਕਿਹਾ ਜੀ ਅਸੀਂ ਕੁਛ ਨਹੀਂ ਕਰ ਸਕਦੇ, ਦਿੱਲੀ ਤੋਂ ਆਰਡਰ ਨੇ। ਔਰ ਉਹਨੇ ਇਹ ਕਿਹਾ ਕਿ ਵੀ in a lengthy thread she said spent nearly 48 hours including 24 hours in holding cell at Bengaluru airport with no access to food and water and without a pillow or blanket। ਕਿ 48 ਘੰਟੇ ਉਸ ਹਾਲਤ 'ਚ ਰੱਖਿਆ, ਨਾ ਖਾਣ ਨੂੰ ਕੁਛ ਹੈ, ਨਾ ਪਾਣੀ ਹੈ, ਨਾ ਕੋਈ ਸਰਾਣਾ ਹੈ, ਨਾ ਕੋਈ ਕੰਬਲ ਹੈ। ਔਰ officials informally made reference to my criticism of RSS, a far right Hindu nationalist paramilitary force। ਉਹਨਾਂ ਨੇ ਕਿਹਾ ਜੀ ਆਫੀਸ਼ੀਅਲ ਇਹ ਕਹਿੰਦੇ ਸੀ ਜੀ ਤੂੰ ਕਿਉਂਕਿ RSS ਨੂੰ ਕ੍ਰਿਟਿਸਾਈਜ਼ ਕਰਦੀ ਹੈ, ਹਿੰਦੂਤਵਾ ਆਈਡੀਓਲੋਜੀ ਦੀ ਖਿਲਾਫਤ ਕਰਦੀ ਹੈ। ਪਰ ਗੱਲ ਇੱਥੇ ਨਹੀਂ ਮੁੱਕੀ। ਜਿਹੜਾ ਉਹਦੇ ਖਿਲਾਫ ਉਹਨਾਂ ਨੇ ਕੈਂਪੇਨ ਸ਼ੁਰੂ ਕੀਤਾ, ਉਹਦੇ 'ਚ ਉਹਨਾਂ ਨੇ ਕਿਹਾ ਜੀ ਇਹ ਤਾਂ ਪਾਕਿਸਤਾਨੀ ਨਾਲ ਵਿਆਹੀ ਹੈ, ਇਹ ਤਾਂ ਮੁਸਲਮਾਨ ਕਨਵਰਟ ਹੋਈ ਹੈ। ਔਰ ਉਹਨੇ ਹਾਲਾਂ ਆਪਣੇ ਉਹਦੇ 'ਤੇ ਟਵੀਟ 'ਤੇ ਬੜੀ ਗੱਲ ਕਲੀਅਰਲੀ ਕਹੀ। ਉਹਨਾਂ ਨੇ ਕਿਹਾ ਕਿ ਭਾਈ ਨਾ ਤਾਂ
ਮੈਂ ਉਹਨੇ ਕਿਹਾ ਵੀ ਮੈਂ ਜ਼ਿੰਦਗੀ ਦਾ ਦਰਦਨਾਕ ਸੰਤਾਪ ਹੰਢਾ ਰਹੀ ਹਾਂ। ਮੈਂ ਨਾ ਤਾਂ ਪਾਕਿਸਤਾਨੀ ਹੈ, ਨਾ ਮੈਂ ਮੁਸਲਮਾਨ ਹੈ, ਨਾ ਚੀਨ ਦੀ ਹਮਾਇਤੀ ਹੈ, ਨਾ ਪੱਛਮ ਦੀ ਹਮਾਇਤੀ ਹੈ, ਨਾ ਕਮਿਊਨਿਸਟ ਹੈ, ਨਾ ਜਿਹਾਦੀ ਹੈ, ਨਾ ਪਾਕਿਸਤਾਨ ਦੀ ਹਮਦਰਦ ਹੈ, ਨਾ ਦਹਿਸ਼ਤਗਰਦਾਂ ਦੀ ਹਮਾਇਤੀ ਹੈ, ਨਾ ਮੈਂ ਭਾਰਤ ਵਿਰੋਧੀ ਹੈ, ਨਾ ਮੇਰਾ ਕਿਸੇ ਗੈਂਗ ਨਾਲ ਸੰਬੰਧ ਹੈ, ਪਰ ਮੈਂ ਇੱਕ ਚਿੰਤਕ ਔਰਤ ਹਾਂ ਜਿਸ ਦੇ ਕਾਰਨ ਮੈਥੋਂ ਖਤਰਾ ਹੈ ਕਿ ਵੀ ਮੈਂ ਇੱਕ ਫ੍ਰੀ ਲੈਂਸਰ ਫ੍ਰੀ ਮਾਈਂਡ ਵਾਲੀ ਔਰਤ ਹੈ। ਔਰ ਉਹਨੇ ਕਿਹਾ ਵੀ ਮੈਨੂੰ 48 ਘੰਟੇ ਤੰਗ ਪਰੇਸ਼ਾਨ ਕੀਤਾ ਗਿਆ, ਵਾਪਸ ਮੋੜਿਆ ਗਿਆ ਔਰ ਮੈਨੂੰ ਕਈ ਤਰ੍ਹਾਂ ਦੀ ਤਿੱਖੀ ਟ੍ਰੋਲਿੰਗ ਦਾ ਸਾਹਮਣਾ ਕਰਨਾ ਪੈ ਰਿਹਾ, ਮੈਨੂੰ ਬਲਾਤਕਾਰ ਦੀਆਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਨੇ। ਔਰ ਉਹਨਾਂ ਨੇ ਕਿਹਾ ਕਿ ਭਾਈ ਮੈਂ ਤਾਂ ਜਿਹੜਾ ਵੀ ਮਜ਼ਲੂਮ ਹੈ ਉਹਦੇ ਹੱਕ 'ਚ ਆਵਾਜ਼ ਬੁਲੰਦ ਕਰਦੀ ਹੈ, ਕਸ਼ਮੀਰੀ ਮੁਸਲਮਾਨਾਂ ਦੇ ਹੱਕ 'ਚ ਮੈਂ ਇਸ ਲਈ ਆਵਾਜ਼ ਬੁਲੰਦ ਕਰਦੀ ਹਾਂ ਕਿ ਭਾਈ ਉਹਨਾਂ ਦੇ ਉੱਤੇ ਜ਼ੁਲਮ ਹੋ ਰਿਹਾ। ਔਰ ਇਹ ਸਾਰਾ ਪਾਰਟ ਜਿਹੜਾ ਹੈ ਇਸ ਦੇ ਉੱਤੇ ਈਵਨ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਮਤੇ ਵੀ ਪਾਸ ਕੀਤੇ ਕੰਡੈਮ ਕਰਦੇ ਆ। ਔਰ ਅੱਜ ਜਿਹੜੀ ਹੈ ਉਹ ਸਾਰੇ ਪਾਸੇ ਇਸ ਖਬਰ ਦੀ ਚਰਚਾ ਹੈ। ਦਰਸ਼ਕ ਨਤਾਸ਼ਾ ਕੌਲ ਦੀ ਪਿਕਚਰ ਵੀ ਦੇਖ ਸਕਦੇ ਨੇ ਸਕਰੀਨ ਤੇ, ਬੜੀ ਮਾਸੂਮ ਔਰ ਬਹਾਦਰ ਔਰਤ। ਔਰ ਇੱਕ ਪਾਸੇ ਵਰਤਾਰਾ ਉਹਨਾਂ ਦਾ ਇਹ ਹੈ, ਪਰ ਬੀਜੇਪੀ ਕਰਨਾਟਕਾ ਨੇ ਕਾਂਗਰਸ ਗਵਰਨਮੈਂਟ ਨੂੰ ਧੁਰਿਆ ਹੋਇਆ ਕਿ ਜੀ ਤੁਸੀਂ ਇੱਕ ਦੇਸ਼ ਦੀ ਗੱਦਾਰ ਨੂੰ ਜਿਹੜੀ ਹੈ ਉਹ ਸੱਦਿਆ। ਉਹ ਸ਼ੋਅ ਕਰਦਾ ਹੈ ਕਿ ਬਈ ਤੁਸੀਂ ਕਿਵੇਂ ਜਿਹੜਾ ਉਸ ਦੇਸ਼ ਵਿਰੋਧੀਆਂ ਨੂੰ ਜਿਹੜਾ ਉਹ ਐਨਕਰੇਜ ਕਰਦੇ ਹੋ। ਔਰ ਇਹ ਸਾਰੇ ਦੇ ਉੱਤੇ ਉਹਨੇ ਕਿਹਾ ਜੀ ਹਾਈਲੀ ਡਿਸਕਸਟਡ ਬਾਈ CM ਸਿੱਧਾਰਮਈਆ ਲੈਡ ਗਵਰਨਮੈਂਟ whitewashing the crimes of Tukde gang by inviting Natasha Kaul for a talk on Constitution and Unity of India। ਕਿ ਜੀ ਇਹ ਤਾਂ ਟੁਕੜੇ ਗੈਂਗ ਦੀ ਮੈਂਬਰ ਔਰ ਦੇਸ਼ ਨੂੰ ਤੋੜਨ ਵਾਲੀ ਔਰ ਫਲਾਣਾ। ਹੁਣ ਜੇ ਇੱਕ ਹਿੰਦੂ ਬੀਬੀ ਨਾਲ ਜਿਹੜੀ ਇੰਟਰਨੈਸ਼ਨਲ ਫੇਮ ਦੀ ਹੈ ਨਤਾਸ਼ਾ ਕੌਲ, ਇਹ ਨਹੀਂ ਹੈ ਵੀ ਮੈਂ ਪਹਿਲੀ ਵਾਰ ਨਾਂ ਸੁਣ ਰਿਹਾ, ਬੜੀ ਬੋਲਡ ਉਸ ਦੀ ਆਵਾਜ਼ ਹੈ। ਜੇ ਉਸ ਦੇ ਨਾਲ ਚਿੱਟੇ ਦਿਨ 48 ਘੰਟੇ ਉਹਨੂੰ ਡਿਟੈਂਸ਼ਨ 'ਚ ਰੱਖ ਕੇ ਫੂਡ ਵਾਟਰ ਔਰ ਈਵਨ ਨਾਰਮਲ ਹਾਲਾਤ ਤੋਂ ਡਿਨਾਈ ਕਰਕੇ ਔਰ ਜਿਸ ਕਿਸਮ ਦੀ ਟ੍ਰੋਲਿੰਗ ਔਰ ਥ੍ਰੈਟਸ ਤੋਂ ਉਹਨੂੰ ਗੁਜ਼ਾਰਿਆ ਗਿਆ, ਜੇ ਇਸ ਲੈਵਲ ਦੀ ਇੰਟਰਨੈਸ਼ਨਲੀ ਐਕਲੇਮਡ ਆਥਰ ਪ੍ਰੋਫੈਸਰ ਨਾਲ ਇਹ ਹੋ ਸਕਦਾ ਹੈ ਤੇ ਦੂਸਰਿਆਂ ਦੇ ਨਾਲ ਕੀ ਹੋ ਰਿਹਾ ਹੈ ਜਾਂ ਕੀ ਹੋਏਗਾ, ਇਸ ਦਾ ਫਿਰ ਅੰਦਾਜ਼ਾ ਲਾਣਾ ਔਖਾ ਨਹੀਂ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।